ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ ਸ਼ਾਮ ਵਾਲੀਆਂ ਜਿਹੜੀਆਂ ਸਾਡੀਆਂ ਖਬਰਾਂ ਹੁੰਦੀਆਂ ਆ ਅਪਡੇਟ ਕੈਲੀਫੋਰਨੀਆ, ਉਹਦੇ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਇੱਕ ਬਹੁਤ ਹੀ ਦੁਖਦਾਈ ਖਬਰ ਆ। ਪੰਜਾਬੀ ਕਮਿਊਨਿਟੀ ਦੇ 4 ਜਣਿਆਂ ਨੂੰ, ਜਿਨ੍ਹਾਂ ਦੇ ਵਿੱਚ 8 ਸਾਲਾਂ ਦਾ ਬੱਚਾ ਆ aroohi ਢੇਰੀ, ਤੇ ਉਸਦੇ ਮਦਰ ਜਸਲੀਨ ਕੌਰ 27 ਸਾਲਾਂ ਦੀ, ਤੇ ਫਾਦਰ ਜਸਦੀਪ ਸਿੰਘ 36 ਸਾਲਾਂ ਦਾ, ਤੇ ਉਸ ਦਾ ਜੇ ਨਾਲ ਇੱਕ ਤਾਇਆ ਅਮਨਦੀਪ ਸਿੰਘ 39 ਸਾਲਾਂ ਦਾ। ਇਹਨਾਂ ਨੂੰ ਕੱਲ ਮਰਸਡ ਕਾਉਂਟੀ ਦੇ ਵਿੱਚ ਕਿਡਨੈਪ ਕਰ ਲਿਆ ਗਿਆ, ਤੇ ਅੱਜ ਤੱਕ ਜਿਸ ਟਾਈਮ ਤੁਹਾਡੇ ਨਾਲ ਅਸੀਂ ਖਬਰਾਂ ਸਾਂਝੀਆਂ ਕਰ ਰਹੇ, ਕੋਈ ਉਗ ਸੁਗ ਨਹੀਂ ਮਿਲ ਰਹੀ ਹੈਗੀ। ਇਹਦੇ ਸੰਬੰਧ ਦੇ ਵਿੱਚ ਮਰਸਡ ਕਾਉਂਟੀ ਦੀ ਸ਼ੈਰਿਫ ਨੇ ਸਟੇਟਮੈਂਟ ਵੀ ਜਾਰੀ ਕੀਤੀ ਸੀ, ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਉਹਨਾਂ ਨੇ ਨੰਬਰ ਵੀ ਜਾਰੀ ਕੀਤਾ 209-385-7445 2093857445। ਜੇ ਕਿਸੇ ਨੂੰ ਵੀ ਇਹਦੇ ਸੰਬੰਧ ਦੇ ਵਿੱਚ ਜਾਣਕਾਰੀ ਹੋਵੇ, ਜ਼ਰੂਰ ਮਰਸਡ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੂੰ ਕੰਟੈਕਟ ਕਰੇ। ਕੁਝ ਜੋ ਰਿਪੋਰਟਸ ਆ ਰਹੀਆਂ, ਜੋ 27 ਸਾਲਾਂ ਦੀ ਜਸਲੀਨ ਕੌਰ ਆ, ਕਹਿੰਦੇ ਐਜ਼ ਏ ਨਰਸ ਕੰਮ ਕਰਦੀ ਸੀ। ਜੋ ਜਸਦੀਪ ਸਿੰਘ ਆ, ਉਹਦਾ ਟਰੱਕਿੰਗ ਦਾ ਬਿਜ਼ਨਸ ਆ। ਥੋੜੀ ਇਨਫੋਰਮੇਸ਼ਨ ਆ ਰਹੀ, ਇੱਕ ਸਸਪੈਕਟ ਦੀ ਪਿਕਚਰ ਵੀ ਜਾਰੀ ਕੀਤੀ ਗਈ ਆ ਪੁਲਿਸ ਵੱਲੋਂ। ਉਸਨੇ ਹੁੱਡੀ ਪਾਈ ਆ, ਸੋ ਮੂੰਹ ਤਾਂ ਉਹਦਾ ਦਿਸਦਾ ਨਹੀਂ ਹੈ ਜੀ। ਬਿਲਕੁਲ ਉਸਨੇ ਹੁੱਡੀ ਪਾਈ ਆ, ਤੇ ਸਿਰ ਉਹਦਾ ਸ਼ੇਵ ਕੀਤਾ ਹੋਇਆ ਹੈਗਾ ਆ। ਸੋ ਇਸ ਹਿਸਾਬ ਦੇ ਨਾਲ ਜਿਹੜਾ ਉਹ ਦਿਖ ਰਿਹਾ ਹੈ। ਆਓ ਆਪਾਂ ਤੁਹਾਨੂੰ ਪਹਿਲੋਂ ਸ਼ੈਰਿਫ ਨੇ ਜੋ ਸਟੇਟਮੈਂਟ ਜਾਰੀ ਕੀਤੀ ਆ ਉਹ ਤੁਹਾਡੇ ਨਾਲ ਜਿਹੜੀ ਉਹ ਪੇਸ਼ ਕਰਦੇ ਆ, ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਹੋਰ ਉਸ ਦੇ ਬਾਰੇ ਕੀ ਲੇਟੈਸਟ ਅਪਡੇਟਸ ਜਿਹੜੀਆਂ ਆ ਰਹੀਆਂ। ਆਓ ਸੁਣਦੇ ਹਾਂ ਜਿਹੜੇ ਸ਼ੈਰਿਫ ਵਾਰਨ ਕੇ ਮਰਸਡ ਕਾਉਂਟੀ ਦੇ ਆ, ਉਹਨਾਂ ਨੇ ਜਿਹੜੀ ਕੱਲ ਇਹ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਸੁਣੀਏ, ਇਹ ਬਹੁਤ ਅਸਧਾਰਨ ਘਟਨਾ ਹੈ, ਕੋਈ ਸਧਾਰਨ ਘਟਨਾ ਨਹੀਂ ਹੈ ਜੀ। ਪੂਰੇ ਪਰਿਵਾਰ ਦੀ ਕਿਡਨੈਪਿੰਗ ਜਿਹੜੀ ਉਹ ਹੋ ਜਾਣੀ। ਦੇਖੋ, ਆਪਾਂ ਅਮਰੀਕਾ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਕਿਤੇ ਵੀ ਕਈ ਚੀਜ਼ਾਂ ਜਿਹੜੀਆਂ ਉਹ ਆਪਾਂ ਸੁਣਦੇ ਰਹਿੰਦੇ ਆ, ਵੀ ਮਾਪਿਆਂ ਦੀ ਆਪਸੀ ਲੜਾਈ ਦੇ ਵਿੱਚ ਇੱਕ ਪਿਓ ਨੇ ਪੀਤੇ ਦਿਨਾਂ 'ਚ ਉਹਦੀ ਮਾਂ ਮਾਰ ਕੇ ਕੁੜੀ ਜਿਹੜੀ ਆ ਉਸ ਨੂੰ ਅਗਵਾ ਕਰਕੇ ਜਿਹੜਾ ਉਹ ਲੈ ਗਿਆ। ਉਹਦੇ ਸੰਬੰਧ 'ਚ ਐਂਬਰ ਅਲਰਟ ਆ ਜਾਂਦਾ ਆ ਕਿ ਕਿਸੇ ਦੇ ਮਨ ਮੁਟਾਵ ਆ, ਉਹ ਇੱਕ ਦੂਜੇ ਦੇ ਯੂਜਲੀ ਪਰਿਵਾਰ ਵਾਲੇ। ਇਹ ਬੰਦੇ ਦਾ ਕੀ ਲਿੰਕ ਆ ਇਸ ਪੂਰੇ ਪਰਿਵਾਰ ਦੇ ਨਾਲ, ਇਹ ਇਸ ਟਾਈਮ ਬੜੇ ਸ਼ਸ਼ੋਪਨ ਵਾਲੀ ਜਿਹੜੀ ਗੱਲ ਆ। ਵੱਡੇ ਜਾਂਚ ਦਾ ਜਿਹੜਾ ਇਸ਼ੂ ਆ ਉਹ ਇਹ ਬਣਿਆ ਪਿਆ ਵੀ ਇਸਨੇ ਪੂਰੇ ਦੇ ਪੂਰੇ ਪਰਿਵਾਰ ਨੂੰ ਏਦਾਂ ਜੋ ਜਾਣਕਾਰੀ ਆ ਰਹੀ ਆ ਉਹਦੇ ਵਿੱਚ ਇਹ ਵੀ ਗੱਲਾਂ ਚੱਲ ਰਹੀਆਂ ਵੀ ਬੰਦੂਕ ਦੀ ਨੋਕ ਦੇ ਉੱਤੇ ਕਿਡਨੈਪ ਕਰਕੇ, ਅਬਡਕਟ ਕਰਕੇ ਜਿਹੜਾ ਆ ਉਹ ਸਾਰਿਆਂ ਨੂੰ ਜਿਹੜਾ ਉਹ ਲੈ ਗਿਆ ਹੈਗਾ ਆ। 8 ਮਹੀਨੇ ਦੀ ਬੱਚੀ ਤੋਂ ਲੈ ਕੇ 39 ਸਾਲਾਂ ਦੇ ਜਿਹੜੇ ਉਸੇ ਬੱਚੀ ਦੇ ਜਿਹੜੇ ਤਾਏ ਆ, ਉਸ ਨੂੰ ਪੂਰੇ ਦੇ ਪੂਰੇ 3 ਅਡਲਟ ਤੇ 1 ਬੱਚੀ ਜਿਹੜੀ ਆ ਉਸ ਨੂੰ ਕਿਡਨੈਪ ਕਰਕੇ ਜਿਹੜਾ ਉਹ ਲੈ ਗਏ ਆ। ਕਿਡਨੈਪਿੰਗ ਦੇ ਕਹਿੰਦੇ ਵੀ ਮੁੱਢਲੇ ਜਿਹੜੇ ਘੰਟੇ ਆ ਉਹ ਬੜੇ ਅਹਿਮ ਹੁੰਦੇ ਆ। ਸੋ ਆਓ ਪਹਿਲਾਂ ਸੁਣਦੇ ਹਾਂ ਵੀ ਸ਼ੈਰਿਫ ਵਾਰਨਕੇ ਨੇ ਕੀ ਇਸ ਕਿਡਨੈਪਿੰਗ ਦੇ ਬਾਰੇ ਹੋਰ ਜਾਣਕਾਰੀਆਂ ਦਿੱਤੀਆਂ। Merced Sheriff's Office. I'm here to ask for your help in trying to locate the family that's been kidnapped and also possibly identify the suspect in this kidnapping. We have a lowlife out there that kidnapped an 8-month-old baby, her mom, her dad, and her uncle. So far, we have no idea why the kidnapping. We have no motivation behind it. We just know that they are gone. We've got evidence to indicate that the individuals involved in this destroyed evidence in an attempt to cover their tracks. During this interview with me, you're going to be seeing pictures of the baby, mom, dad, and uncle, and also the suspect. Do what you can in there. If you've seen the parents or the baby, or if you know who that suspect is, please reach out to us. Area code 209-385-7445. It's imperative that we get some information on this. So far as I know, no contact has been made, no ransom demands, nothing from the suspects in this. We need your help. We've got detectives out canvassing. We've had aircraft out looking for evidence. People are going to be working 24 hours on this until we get a break in this. We're asking for your help. We need your help, and we got to bring this family home safely. I appreciate anything that you can do. Remember to call
7445, area code 209. Please do what you can to help us. Thank you. ਸੋ ਬਿਲਕੁਲ ਧੰਨਵਾਦ ਸਰੋਤਿਓ। ਇਹ ਦੱਸਦੇ ਜਾਈਏ ਜੋ ਮਰਸਡ ਕਾਉਂਟੀ ਆ, ਇਸ ਏਰੀਏ ਦੇ ਵਿੱਚ ਜਿਹੜੇ ਟਾਊਨ ਇਸ ਏਰੀਏ ਦੇ ਲਾਗੇ ਛਾਗੇ ਜਿੱਥੇ ਬਹੁਤ ਵੱਡੀ ਪੰਜਾਬੀ ਕਮਿਊਨਿਟੀ ਰਹਿੰਦੀ ਆ, ਮੋਡੈਸਟੋ ਇਹ ਸਟੈਨਿਸਲਸ ਕਾਉਂਟੀ 'ਚ ਪੈਂਦਾ, ਪਰ ਬਾਰਡਰ ਦੀਆਂ ਇਹ ਬਿਲਕੁਲ ਮਰਸਡ ਕਾਉਂਟੀ ਆ। ਮੋਡੈਸਟੋ, ਟਰਲਕ, ਲਿਵਿੰਗਸਟਨ ਵਾਲਾ ਏਰੀਆ, ਕਾਫੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਉਸ ਏਰੀਏ 'ਚ ਰਹਿੰਦੇ ਹੈਗੇ ਆ। ਬਿਲਕੁਲ। ਸੋ ਜਿਹੜੇ ਸ਼ੈਰਫ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ 24 ਆਵਰ ਪੂਰੇ ਜ਼ੋਰ ਨਾਲ ਲੱਗੇ ਹੋ, 에ਅਰਕ੍ਰਾਫਟ ਵੀ ਯੂਜ਼ ਕਰ ਰਹੇ ਆ, ਜੋ ਵੀ ਉਹਨਾਂ ਨੂੰ ਮੈਥਡ ਮਿਲਦਾ ਉਹ ਯੂਜ਼ ਕਰ ਰਹੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਉਸ ਏਰੀਏ 'ਚ ਜੇ ਤੁਹਾਨੂੰ ਵੀ ਕੋਈ ਇਸ ਪਰਿਵਾਰ ਬਾਰੇ ਜਾਂ ਕੋਈ ਕਿਸੇ ਨੂੰ ਮਾੜਾ ਮੋਟਾ ਵੀ ਆਈਡੀਆ ਹੋਵੇ, ਜਿਸ ਤਰ੍ਹਾਂ ਕੱਲ ਵੀ ਆਪਾਂ ਸਰੋਤਿਆਂ ਨੂੰ ਪੁੱਛਿਆ ਸੀ ਵੀ ਜਿਸ ਏਰੀਏ 'ਚ ਆਪਾਂ ਨੂੰ ਇਹ ਪਤਾ ਲੱਗਾ ਵੀ ਟਰੱਕਿੰਗ ਬਿਜ਼ਨਸ ਸੀ ਤੇ ਉਹਨਾਂ ਦੇ ਬਿਜ਼ਨਸ ਤੋਂ ਕਿਡਨੈਪ ਕੀਤਾ ਹੈ, ਜੇ ਹੋਰ ਨੌਲੇਜ ਵੀ ਹੋਵੇ, ਰਸਤੇ 'ਚ ਕਿਸੇ ਦੇ ਘਰ ਕੈਮਰੇ ਲੱਗੇ ਹੁੰਦੇ ਆ, ਉੱਥੋਂ ਇਨਫੋਰਮੇਸ਼ਨ ਹੋਵੇ, ਤੁਸੀਂ ਪੰਜਾਬੀ ਰੇਡੀਓ USA ਦਾ ਵੀ ਲਾਈਵ ਸ਼ੋਅ ਚੱਲ ਰਿਹਾ ਇਸ ਵੇਲੇ 408 272 5200 408 2725200 ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਤੇ ਸ਼ੈਰਫ ਵਾਲਿਆਂ ਨੇ ਆਪਣਾ ਨੰਬਰ ਦਿੱਤਾ ਹੀ ਆ। ਸੋ ਰਾਜਕਰਮੀਤ ਸਿੰਘ ਜੀ, ਇੱਕ ਤਾਂ ਗੱਲ ਜ਼ਰੂਰ ਆ ਪਈ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਾਂ ਦੇਖਿਆ ਵੀ ਕ੍ਰਾਈਮ ਬਹੁਤ ਵਧਿਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਸੋ ਸੈਕੰਡ ਅਮੈਂਡਮੈਂਟ ਤੁਹਾਨੂੰ ਬਿਲਕੁਲ ਤਿਆਰ ਰਹਿਣਾ ਚਾਹੀਦਾ। ਸੈਕੰਡ ਅਮੈਂਡਮੈਂਟ ਤੁਹਾਡਾ ਰਾਈਟ ਹੈਗਾ ਆ ਵੀ ਤੁਸੀਂ ਆਰਮ ਰੱਖ ਸਕਦੇ। ਇਕੱਲਾ ਆਰਮ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਗੰਨਾਂ ਹੀ ਰੱਖਣੀਆਂ, ਤੁਸੀਂ ਡੈਗਰਸ, ਕਿਰਪਾਨਾਂ, ਜੋ ਵੀ ਆ, ਘੱਟੋ ਘੱਟ ਜਿਹੜਾ ਆਪਣੇ ਆਪ ਨੂੰ ਬਚਾ ਸਕੋ। ਇਹ ਜ਼ਰੂਰ ਆਪਣੀ ਪ੍ਰੋਪਰਟੀ ਦੇ ਵਿੱਚ, ਆਪਣੇ ਘਰ ਦੇ ਵਿੱਚ ਇੰਨਾ ਕੁ ਜ਼ਰੂਰ ਰੱਖਣਾ ਚਾਹੀਦਾ। ਇੰਨੇ ਕਈ ਵਾਰੀ ਲਿਬਰਲ ਨਹੀਂ ਬਣਨਾ ਚਾਹੀਦਾ ਹੈਗਾ। ਤੁਹਾਡੇ ਸਾਹਮਣੇ ਦੇਖ ਲਓ ਵੀ ਪਰਿਵਾਰ ਦੇ ਨਾਲ ਕੀ ਹੋਇਆ, ਪਤਾ ਹੀ ਨਹੀਂ ਲੱਗ ਰਿਹਾ ਹੈਗਾ ਵੀ 4 ਜਣੇ ਇੱਕੋ ਪਰਿਵਾਰ ਦੇ ਚੱਕ ਲਏ ਆ। ਇਹ ਕੱਲ ਸਵੇਰ ਦੀ ਗੱਲਬਾਤ ਆ, ਮੇਰੇ ਖਿਆਲ ਨਾਲ 10 ਕੁ ਵਜੇ ਦੀ ਆ, ਤੇ ਹੁਣ ਤੁਸੀਂ ਦੇਖ ਲਓ ਵੀ 24 ਘੰਟੇ ਦੇ ਕਰੀਬ ਹੋ ਚੁੱਕੇ ਹੈਗੇ ਆ, ਹਜੇ ਤੱਕ ਵੀ ਕੋਈ ਉਗ ਸੁਗ ਨਹੀਂ ਹੈਗੀ। ਤੇ ਇਦਾਂ ਦੀ ਇਨਸੀਡੈਂਟ ਜਿਹੜੀ ਆ ਬਹੁਤ ਘੱਟ ਵਾਪਰਦੀ ਆ। ਪੂਰੇ ਦਾ ਪੂਰਾ ਪਰਿਵਾਰ ਹੀ ਜਿਹੜਾ ਕਿਡਨੈਪ ਕੀਤਾ ਹੋਵੇ, ਪੂਰੇ USA ਦਾ ਮੇਨ ਸਟ੍ਰੀਮ ਮੀਡੀਆ, CNN, ਫੌਕਸ, ਜਿੰਨੇ ਵੀ ਆ, ਸਾਰਿਆਂ ਨੇ ਇਹ ਸਟੋਰੀ ਕਵਰ ਕੀਤੀ ਹੈਗੀ। ਬਿਲਕੁਲ ਜੀ, ਸਟੋਰੀ ਕਰਨੀ ਹੈ। ਜਿੱਦਾਂ ਮੈਂ ਕਿਹਾ ਵੀ ਇਹ ਬੜੀ ਅਸਧਾਰਨ ਘਟਨਾ ਆ, ਇਹ ਆਮ ਨਹੀਂ ਇਦਾਂ ਦੀ ਚੀਜ਼ ਦੇਖੀ ਜਾਂਦੀ। ਅਸੀਂ ਇਸ ਟਾਈਮ ਜਿਹੜਾ ਸਾਡੇ ਫੇਸਬੁੱਕ ਤੇ YouTube ਤੇ ਜਿਹੜੇ ਲਾਈਵ ਦੇਖ ਰਹੇ ਆ, ਉਹਨਾਂ ਦੇ ਆਪਾਂ ਇਸ ਟਾਈਮ ਮੋਹਰੇ ਦਿਖਾ ਰਹੇ ਆ ਵੀ ਇਹ ਜਿਹੜਾ ਸਸਪੈਕਟ ਦੀ ਤਸਵੀਰਾਂ ਜਾਰੀ ਕੀਤੀਆਂ ਗਈਆਂ ਆ। ਸੋ ਉਹ ਪਲੀਜ਼ ਜਿਹੜੇ ਦੇਖ ਲਓ ਵੀ ਜਿਹੜੀ ਉਹਨਾਂ ਨੇ ਤਸਵੀਰਾਂ ਜਾਰੀ ਕੀਤੀਆਂ। ਜੇ ਤੁਹਾਨੂੰ ਇੱਦਾਂ ਦਾ ਕਿਤੇ ਬੰਦਾ ਬਾਅਦ ਦੇ ਵਿੱਚ ਲੱਭਦਾ ਆ ਜਾਂ ਦੇਖਦਾ ਆ ਤਾਂ ਤੁਰੰਤ ਪੁਲਿਸ ਨੂੰ ਜਿਹੜੀ ਉਹ ਇਤਲਾਹ ਜਿਹੜੀ ਉਹ ਕੀਤੀ ਜਾਵੇ। ਮਰਸਡ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਇਹਨਾਂ ਤਸਵੀਰਾਂ ਨੂੰ ਜਿਹੜਾ ਉਹ ਸ਼ੇਅਰ ਕੀਤਾ ਆ। ਸੋ ਬਿਲਕੁਲ ਯੂਜਲੀ ਕੀ ਹੁੰਦਾ ਜਿਹੜਾ ਹਰਜੋਤ ਸਿੰਘ ਜੀ ਵੀ ਜੋ ਪਤਾ ਲੱਗਦਾ ਹੁੰਦਾ ਇਹੋ ਜਿਹੇ ਜਿਹੜੇ ਮਾਮਲੇ ਦੇ ਵਿੱਚ, ਕਿਸੇ ਵੀ ਪਰਿਵਾਰ ਨੂੰ ਇਹ ਉਗ ਸੁਗ ਥੋੜੀ ਹੁੰਦੀ ਆ ਵੀ ਉਹਨਾਂ ਦੇ ਨਾਲ ਕਿਸੇ ਨੇ ਇੱਦਾਂ ਕਿਡਨੈਪਿੰਗ ਜਿਹੜੀ ਉਹ ਕਰ ਲੈਣੀ ਆ। ਕੱਲ ਆਪਾਂ ਖਬਰ ਕਰਦੇ ਸੀਗੇ ਸਟਾਕਟਨ ਦੇ ਵਿੱਚ ਇੱਕ ਸੀਰੀਅਲ ਕਿਲਰ ਤੁਰਿਆ ਫਿਰਦਾ। ਇਹ ਜਿਹੜੀ ਉਹ ਖਬਰ ਆਈ ਆ, ਸੋ ਹੋਈ ਕੀ ਜਾ ਰਿਹਾ ਹੈ ਨਾ ਵੀ। ਸੋ ਇਹ ਧਿਆਨ ਬਹੁਤ ਰੱਖਣ ਦੇ ਲਈ ਜਿਹੜੀ ਉਹ ਜ਼ਰੂਰਤ ਆ। ਇਹ ਬਹੁਤ ਡੈਸਪਰੇਟ ਟਾਈਮਸ ਨੇ ਇਸ ਪਰਿਵਾਰ ਦੇ ਲਈ। ਜਿਹੜਾ ਉਹ ਦੱਸਿਆ ਇਹ ਜਾ ਰਿਹਾ ਹਰਜੋਤ ਸਿੰਘ ਜੀ, ਜਿਹੜੀ ਉੱਥੋਂ ਹੋਰ ਵੀ ਲੋਕਾਂ ਨੇ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਦੱਸਿਆ ਆ ਵੀ ਜਿਹੜਾ ਬੱਚੀ ਦਾ ਤਾਇਆ ਹੈ ਉਸਦੀ ਵਾਈਫ ਵੀ ਐਜ਼ ਏ ਨਰਸ ਕੰਮ ਕਰਦੀ ਆ। ਉਹ ਕਾਲ ਕਰ ਰਹੀ ਸੀ ਬਾਰ-ਬਾਰ ਪਰਿਵਾਰ ਨੂੰ, ਕਿਸੇ ਨੇ ਫੋਨ ਨਹੀਂ ਚੱਕਿਆ ਤਾਂ ਫਿਰ ਉਸਨੇ ਆਂਢੀ ਗੁਆਂਢੀ ਜਾਂ ਹੋਰ ਰਿਸ਼ਤੇਦਾਰਾਂ ਨੂੰ ਜਿਹੜਾ ਉਹ ਕਾਲ ਕੀਤੀ। ਤਾਂ ਫਿਰ ਜਦੋਂ ਗਏ ਤਾਂ ਘਰੇ ਦੇਖਿਆ ਵੀ ਸਮਾਨ ਵਗੈਰਾ ਖਿਲ ਰਿਹਾ ਪਿਆ ਆ। ਤੇ ਉਸ ਤੋਂ ਬਾਅਦ ਦੇ ਵਿੱਚ ਇਹ ਖਬਰ ਜਿਹੜੀ ਆ ਗਈ ਵੀ ਉਹਨਾਂ ਨੂੰ ਕੀਤਾ। ਜਿੱਦਾਂ ਸ਼ੈਰਿਫ ਨੇ ਵੀ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਵੀ ਜਿਸ ਨੇ ਵੀ ਇਹਨਾਂ ਨੂੰ ਕਿਡਨੈਪ ਜਿਹੜਾ ਉਹ ਕੀਤਾ ਆ ਉਸ ਨੇ ਜਿਹੜੇ ਸਬੂਤ ਆ ਮਿਟਾਉਣ ਦੀ ਕੋਸ਼ਿਸ਼ ਉੱਥੇ ਕੀਤੀ ਆ। ਮੈਂ ਬਹੁਤ ਹੈਰਾਨ ਆ ਹਰਜੋਤ ਸਿੰਘ ਜੀ ਵੀ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਵੀ ਕਿਹੜੀ ਗੱਡੀ 'ਚ ਇਹਨਾਂ ਨੂੰ ਕਿਡਨੈਪ ਕਰਕੇ ਜਿਹੜਾ ਉਹ ਲੈ ਗਏ ਆ, ਵੀ ਕਿੱਧਰੋਂ ਦੀ ਜਿਹੜਾ ਉਹ ਕਿਹੜੇ ਜ਼ਮੀਨ ਨਿਕਲ ਗਈ, ਅਸਮਾਨ ਦੇ ਵਿੱਚ ਉੱਡ ਗਿਆ, ਕਿੱਥੇ ਚਲਾ ਗਿਆ, ਪਤਾ ਹੀ ਨਹੀਂ। ਜਿਹੜਾ ਇਹ ਲੱਗ ਰਿਹਾ ਵੀ ਏਡੀ ਜਿਹੜਾ ਇਹ ਘਿਨਾਉਣੀ ਘਟਨਾ ਜਿਹੜੀ ਇਹ ਵਾਪਰੀ ਆ। ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਵੀ ਪਰਿਵਾਰ ਜਿਹੜਾ ਉਹ ਸੁਰੱਖਿਅਤ ਹੋਵੇ, ਸਹੀ ਸਲਾਮਤ ਵਾਪਸ ਜਿਹੜਾ ਉਹ ਪਹੁੰਚ ਸਕੇ। ਪਰ ਪੂਰੀ ਕਮਿਊਨਿਟੀ ਨੂੰ
ਦੇ ਨਾਲ ਪੂਰੇ ਅਮਰੀਕਾ ਨੂੰ ਝੰਜੋੜਨ ਵਾਲੀ ਇਹ ਜਿਹੜੀ ਖਬਰ ਮਿਲੀ ਆ, ਇਹ ਆਮ ਖਬਰ ਨਹੀਂ ਆ, ਇਹ ਬਹੁਤ ਅਸਧਾਰਨ ਜਿਹੜੀ ਇਹ ਖਬਰ ਆ। ਤੇ ਜੋ ਇਹ ਵਾਪਰਿਆ ਆ ਇਸ ਟਾਈਮ ਕਿਸੇ ਦੇ ਵੀ ਹੱਥ ਪੱਲੇ ਕੁਛ ਲੱਗ ਨਹੀਂ ਰਿਹਾ, ਪਤਾ ਨਹੀਂ ਲੱਗ ਰਿਹਾ ਵੀ ਅੱਗੇ ਕਰਨਾ ਕੀ ਆ। ਹਾਂ ਚਲੋ ਲੱਭ ਰਹੇ ਨੇ, ਕੋਸ਼ਿਸ਼ ਕਰ ਰਹੇ ਆ, ਹੈਲੀਕਾਪਟਰ ਵੀ ਲਾਏ ਆ, ਜੋ ਵੀ ਆ ਕਰ ਰਹੇ ਆ, ਪਰ ਅਜੇ ਤੱਕ ਕੋਈ ਉਗ ਸੁਗ ਜਿਹੜੀ ਹੈ ਜਾਂਚ ਦੇ ਵਿੱਚ ਪਤਾ ਨਹੀਂ ਲੱਗੀ, ਕੋਈ ਅਪਡੇਟ ਜਿਹੜੀ ਆਪਾਂ ਕਹਿ ਸਕਦੇ ਹਾਂ ਇਸ ਬਾਬਤ ਅਜੇ ਤੱਕ ਨਹੀਂ ਆਈ ਹੈ ਜੀ। ਸੋ ਬਹੁਤ ਸਾਰੇ ਸਾਨੂੰ ਕਾਲਸ ਕਰਕੇ ਵੀ ਪੁੱਛਦੇ ਵੀ ਕੌਣ ਪਰਿਵਾਰ ਆ, ਕਿੱਦਾਂ, ਆਪਾਂ ਨੂੰ ਉਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਆ, ਪਰ ਜਿਹੜੇ ਉਸ ਏਰੀਏ 'ਚ ਰਹਿੰਦੇ ਆ ਜ਼ਰੂਰ ਤੁਸੀਂ ਜਾਣਦੇ ਹੋਵੋਗੇ ਵੀ ਯਾਰ ਇੰਨੇ ਸ਼ੈਰਿਫ ਵਾਲੇ ਸਾਰੇ ਲੱਗੇ ਆ, ਤੇ ਆਪਣੀ ਕਮਿਊਨਿਟੀ ਨੂੰ ਵੀ ਸਰਚ ਦੇ ਵਿੱਚ ਲੱਗਣਾ ਚਾਹੀਦਾ ਹੈਗਾ। ਘੱਟੋ ਘੱਟ ਜਿਹੜੇ, ਜੇ ਉਹ ਟਰੱਕਿੰਗ ਬਿਜ਼ਨਸ ਸੀ ਜਿੱਥੋਂ ਬਿਜ਼ਨਸ ਤੋਂ ਚੱਕਿਆ, ਹੋਰ ਨਾਲ ਦੇ ਬੰਦੇ ਕੰਮ ਕਰਦੇ ਹੋਊਗੇ, ਉਸ ਏਰੀਏ ਦੇ ਵਿੱਚ ਕਿੰਨੇ ਘਰ ਆ, ਕਿਸੇ ਨੇ ਕੈਮਰੇ ਲਾਏ ਆ, ਹਨਾ। ਹੁਣ ਆਪਾਂ ਪਹਿਲਾਂ ਖਬਰਾਂ ਤੋਂ ਗੱਲਬਾਤ ਕਰਦੇ ਸੀ ਵੀ ਐਂਬਰ ਅਲਰਟ ਨਹੀਂ ਜਾਰੀ ਕੀਤਾ ਗਿਆ। ਸੋ ਹੁਣ ਐਂਬਰ ਅਲਰਟ ਜਾਰੀ ਤਦ ਨਹੀਂ ਕੀਤਾ ਗਿਆ ਕਿਉਂਕਿ ਪਤਾ ਹੀ ਨਹੀਂ ਕਿ ਇਹਦੇ ਵਿੱਚ ਕਿਡਨੈਪ ਕਰਕੇ ਲਗਾਇਆ, ਕਿਹੜੀ ਕਾਰ ਆ। ਸੋ ਨਹੀਂ ਤਾਂ ਉਹੀ ਪਤਾ ਲੱਗੇ ਉਹਦੇ ਵਿੱਚ। ਸੋ ਜ਼ਰੂਰ ਆਪਣੀ ਕਮਿਊਨਿਟੀ ਬਹੁਤ ਵੱਡੀ ਗਿਣਤੀ 'ਚ ਆ ਉਸ ਏਰੀਏ 'ਚ, ਆਪਣੀ ਕਮਿਊਨਿਟੀ ਨੂੰ ਵੀ ਮਰਸਡ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੇ ਨਾਲ ਰਲ ਕੇ ਜਿੰਨੀ ਵੀ ਵੱਧ ਤੋਂ ਵੱਧ ਇਨਫੋਰਮੇਸ਼ਨ ਦੇਣੀ ਚਾਹੀਦੀ ਆ। ਜਿਹੜੀ ਉਹਨਾਂ ਦੀ ਸਰਚ ਟੀਮ ਆ ਉਹਨਾਂ ਦੇ ਨਾਲ ਸਾਥ ਦੇਣਾ ਚਾਹੀਦਾ ਹੈਗਾ। ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਹਾਨੂੰ ਤਾਂ ਨਹੀਂ ਕੋਈ ਕਿਸੇ ਤਰ੍ਹਾਂ ਦੀ ਜ਼ਰੂਰਤ ਹੈਗੀ, ਕਿਉਂਕਿ ਬਹੁਤ ਵਾਰ ਜਿਹੜਾ ਲੈਂਗੁਏਜ ਦਾ ਬੈਰੀਅਰ ਹੁੰਦਾ ਹੈਗਾ, ਪੁਲਿਸ ਨੂੰ ਕਿਹੜਾ ਪਤਾ ਵੀ ਕੌਣ ਕਿਹਦਾ ਰਿਸ਼ਤੇਦਾਰ ਆ, ਕਿੱਥੇ ਰਹਿੰਦੇ, ਕੀ ਹੈਗੇ ਆ। ਸੋ ਜ਼ਰੂਰ ਸਰੋਤੋ ਇੱਕ ਵਾਰੀ ਫੇਰ ਜੇ ਕਿਸੇ ਨੂੰ ਕੋਈ ਜਾਣਕਾਰੀ ਹੋਈ ਇਸ ਦੇ ਸੰਬੰਧ ਦੇ ਵਿੱਚ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ 408 272 5200 ਨੰਬਰ ਤੇ ਕਾਲ ਕਰਕੇ ਸ਼ੇਅਰ ਕਰਿਓ, ਤੇ ਜਾਂ ਫਿਰ ਮਰਸਡ ਕਾਉਂਟੀ ਦਾ ਜਿਹੜਾ ਸ਼ੈਰਿਫ ਨੇ ਨੰਬਰ ਦਿੱਤਾ ਸੀ 209 ਵਾਲਾ, ਉਸ ਨੰਬਰ ਦੇ ਉੱਤੇ ਕਾਲ ਕਰਕੇ ਜ਼ਰੂਰ, ਜਾਂ 911 ਵੀ ਉਹਨੇ ਜਿਹੜਾ ਮਰਸਡ ਕਾਉਂਟੀ ਨੇ ਆਪਣਾ ਨੰਬਰ ਦਿੱਤਾ ਹੈਗਾ 2093857445 ਹੈਗਾ, ਉੱਥੇ ਵੀ ਕਾਲ ਕਰਕੇ ਤੁਸੀਂ ਉਹਨਾਂ ਦੇ ਨਾਲ ਸ਼ੇਅਰ ਕਰ ਸਕਦੇ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਹੋਵੇ, ਤਾਂ ਕਿ ਉਹ ਜਲਦੀ ਤੋਂ ਜਲਦੀ ਜਿਹੜੇ ਆ ਇਸ ਪਰਿਵਾਰ ਨੂੰ ਲੱਭ ਸਕਣ ਵੀ ਇਹ 4 ਜਣੇ ਗਏ ਕਿੱਥੇ ਹੈਗੇ। ਬਿਲਕੁਲ ਜੀ। ਸੋ ਕੰਸੀਲ ਕੈਰੀ ਵੈਪਨ, ਜਿੱਦਾਂ ਤੁਸੀਂ ਸੈਕਿੰਡ ਅਮੈਂਡਮੈਂਟ ਦੀ ਗੱਲ ਕੀਤੀ ਸੀ, ਸੋ ਦੇਖੋ ਸ਼ਦਾਈਆਂ ਦਾ ਅੱਜ ਕੱਲ੍ਹ ਦੁਨੀਆ ਦੇ ਵਿੱਚ ਕੋਈ ਭਰੋਸਾ ਨਹੀਂ, ਕਿੱਥੇ ਕਿਹੜੀ ਜਿਹੜੀ ਆ ਆੜ ਦੇ ਵਿੱਚ, ਕੇਸ ਭੇਸ ਦੇ ਵਿੱਚ ਉਹ ਲੁਕੇ ਬੈਠੇ ਆ। ਤੁਹਾਨੂੰ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਆਪਣੇ ਹੱਥ ਲੈਣੀ ਪੈਣੀ ਹੈ। ਪੁਲਿਸ ਦਾ ਕੰਮ ਹੁੰਦਾ ਆ ਜਦੋਂ ਵਾਰਦਾਤ ਹੋ ਜਾਂਦੀ ਉਸ ਤੋਂ ਬਾਅਦ ਦੇ ਵਿੱਚ ਪਹੁੰਚਣਾ। ਪੁਲਿਸ ਯੂਜਲੀ ਵਾਰਦਾਤ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਉਹ ਪਹੁੰਚਦੀ ਆ। ਬਹੁਤ ਘੱਟ ਚਾਂਸ ਜਿਹੜਾ ਹੁੰਦਾ ਵੀ ਪੁਲਿਸ ਜਿਹੜੇ ਵਾਰਦਾਤ ਤੋਂ ਪਹਿਲਾਂ ਪਹੁੰਚੇ। ਦੇਖੋ ਉਹਨਾਂ ਦੀ ਆਪਣੀ ਇੰਟੈਲੀਜੈਂਸ, ਉਹ ਸਾਰੀਆਂ ਕੁਛ ਉਹਨਾਂ ਦੇ ਹੱਥ ਬਹੁਤ ਥਾਵਾਂ ਦੇ ਉੱਤੇ ਫੈਲੇ ਹੋਏ ਆ, ਬਹੁਤ ਥਾਵਾਂ ਦੇ ਉੱਤੇ ਜਿਹੜੇ ਉਹ ਬੱਝੇ ਆ। ਸੋ ਆਪਾਂ ਨੂੰ ਆਪਣੀ ਜਿਹੜੀ ਆ ਰੱਖਿਆ ਦੇ ਲਈ, ਸੁਰੱਖਿਆ ਦੇ ਲਈ, ਆਪਣੇ ਪਰਿਵਾਰ ਦੀ ਉਸ ਚੀਜ਼ ਦੇ ਲਈ ਇਹ ਬਹੁਤ ਜ਼ਰੂਰੀ ਆ ਵੀ ਖੁਦ ਆਪਾਂ ਉਸ ਚੀਜ਼ ਦੇ ਵਿੱਚ ਨਿਪੁੰਨ ਜਿਹੜਾ ਉਹ ਹੋਈਏ। ਮੋਸਟ ਆਫ ਦਾ ਸ਼ੈਰਿਫ ਡਿਪਾਰਟਮੈਂਟਸ, ਪੁਲਿਸ ਡਿਪਾਰਟਮੈਂਟਸ ਇੱਦਾਂ ਦੇ ਜਿਹੜੇ ਕੰਸੀਲ ਕੈਰੀ ਆ ਜਾਂ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਉਹ ਕਮਿਊਨਿਟੀਜ਼ ਦੀ ਹੈਲਪ ਜਿਹੜੀ ਉਹ ਕਰਦੇ ਰਹੇ ਨੇ। ਆਪਾਂ ਬਹੁਤ ਚਿਰ ਤੋਂ ਇਹ ਕਹਿ ਰਹੇ ਆ, ਇਹ ਤਾਂ ਚਲੋ ਘਰ ਤਾਂ ਹੁਣ ਤਾਂ ਘਰ ਤੱਕ ਜਿਹੜੇ ਆ ਦੇਖੋ ਬੰਦੇ ਦੇ ਜਿਹੜੇ ਉਹ ਪਹੁੰਚ ਗਏ ਕੀ ਆ। ਜੇ ਕਿਸੇ ਨੂੰ ਪਰਿਵਾਰ ਬਾਰੇ ਵੀ ਪਤਾ ਹੋਵੇ ਵੀ ਕਿੱਦਾਂ ਆ, ਜੋ ਵੀ ਜੇ ਕੁਝ ਦੱਸਣਾ ਚਾਹੁੰਦੇ ਆ ਤਾਂ ਦੱਸ ਸਕਦੇ ਆ। ਹੁਣ ਇਹ ਤਾਂ ਚਲੋ ਪਰਿਵਾਰ ਵਾਲਿਆਂ ਨੂੰ ਵੀ ਪਤਾ ਹੋਊਗਾ ਵੀ ਕੀ ਅੰਦਰ ਖਾਤੇ ਕੋਈ ਗੱਲ ਤਾਂ ਨਹੀਂ। ਹੋਪਫੁਲੀ ਜਿਹੜੀ ਉਹ ਇੱਦਾਂ ਦੀ ਚੀਜ਼ ਜਿਹੜੀ ਉਹ ਨਾ ਹੋਵੇ। ਲਾਈਕ ਅਨਪ੍ਰੈਸੀਡੈਂਟਡ ਘਟਨਾ ਜਿਹੜੀ ਇਨਸੀਡੈਂਟ ਇਹ ਜਿਹੜਾ ਇਹ ਵਾਪਰਿਆ ਆ, ਤੇ ਹੋਪਫੁਲੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਭਾਈ ਸੁਰੱਖਿਅਤ ਵਾਪਸ ਜਿਹੜੇ ਉਹ ਪਹੁੰਚਣ, ਕੋਈ ਸੁਰਾਖ ਜਿਹੜਾ ਮਿਲੇ। ਚਲੋ ਸ਼ੈਰਿਫ ਵਾਲੇ, ਪੁਲਿਸ ਵਾਲੇ ਉਹ ਸਾਰੇ ਲੱਗੇ ਹੋਣਗੇ, ਜਿੰਨੇ ਵੀ CCTV ਆਲੇ ਦੁਆਲੇ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹੋਣਗੇ। ਪਰ ਆਪਾਂ ਇਹੀ ਉਮੀਦ ਕਰਦੇ ਹਾਂ ਵੀ ਭਾਈ ਇਹ ਠੀਕ ਠਾਕ ਸੁਰੱਖਿਅਤ ਜਿਹੜਾ ਉਹ ਵਾਪਸ ਪਹੁੰਚ ਸਕਣ। ਤੇ ਇੱਕ ਵਾਰੀ ਫਿਰ ਅਸੀਂ ਜਿੰਨੇ ਸਾਡੇ ਦੇਖ ਰਹੇ ਨੇ ਇਸ ਟਾਈਮ ਵੀਡੀਓ ਦੇ ਜ਼ਰੀਏ ਜੁੜੇ ਆ, ਉਹਨਾਂ ਨੂੰ ਅਸੀਂ ਉਸ ਸਸਪੈਕਟ ਦੀਆਂ ਤਸਵੀਰਾਂ ਆਪਣੇ ਚੱਲਦੇ ਲਾਈਵ ਦੇ ਵਿੱਚ ਇੱਕ ਵਾਰੀ ਫਿਰ ਦਿਖਾਉਂਦੇ ਆ ਵੀ ਜਸਟ ਇਨ ਕੇਸ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਅਜਿਹਾ ਬੰਦਾ ਕਿਤੇ ਦੇਖਿਆ ਆ, ਕਿਉਂਕਿ ਯੂਜਲੀ ਕਿਡਨੈਪਿੰਗ ਕਰਕੇ ਬੰਦਾ ਉਹਨਾਂ ਦੇ ਨਾਲ ਨਹੀਂ ਰਹਿੰਦਾ, ਉਹ ਆਪਣੇ ਕੰਮ ਕਰੀ ਜਾਂਦਾ ਹੁੰਦਾ ਹੈ। ਉਹਨੇ ਬੜਾ ਕੁਛ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਕਰੀ ਜਾਣਾ ਹੁੰਦਾ ਹੈ। ਸੋ ਕੀਪ ਐਨ ਲੁੱਕ ਆਊਟ ਫਾਰ ਵੀ ਇਹਨਾਂ ਦੇ ਨਾਲ ਧਿਆਨ ਜਿਹੜਾ ਉਹ ਦਓ ਵੀ ਇੱਦਾਂ ਦਾ ਬੰਦਾ ਕਿਤੇ ਤੁਹਾਨੂੰ ਜਿਹੜਾ ਉਹ ਦਿਸਦਾ ਤਾਂ ਨਹੀਂ, ਕਿਤੇ ਹੈਗਾ ਤਾਂ ਨਹੀਂ। ਸੋ ਜੇ ਹੈ ਤਾਂ ਤੁਰੰਤ 911 ਜਾਂ ਜਿਹੜਾ ਸ਼ੈਰਿਫ ਡਿਪਾਰਟਮੈਂਟ ਦਾ ਫੋਨ ਨੰਬਰ ਆ
ਉਸ ਦੇ ਉੱਤੇ 2093857445 ਇਸ ਦੇ ਉੱਤੇ ਕਾਲ ਕਰਕੇ ਤੁਸੀਂ ਕਰ ਸਕਦੇ ਆ। ਸੋ ਜਿਹੜਾ ਇੱਥੇ ਦਾ ਕੈਲੀਫੋਰਨੀਆ ਦਾ ਹਾਈਵੇ 59 ਆ ਉਸ ਦੇ ਉੱਤੋਂ ਇਹਨਾਂ ਨੂੰ ਕਿਡਨੈਪ ਜਿਹੜਾ ਆ ਉਹ ਜੀ। ਪਰ ਹੈਰਾਨੀ ਦੀ ਗੱਲ ਰਾਜਗਨ ਵੀਸੇ ਜੀ ਇਹ ਆ ਵੀ ਕੋਈ ਵੀ ਮੈਂ ਦੇਖਿਆ ਵੀ ਪੰਜਾਬੀ ਬੰਦਾ ਮੀਡੀਆ ਦੇ ਵਿੱਚ ਨਹੀਂ ਆਇਆ ਜਾਂ ਕਿਸੇ ਦੀ ਸਟੇਟਮੈਂਟ ਨਹੀਂ ਆਈ। ਤੁਸੀਂ ਮੈਂ ਕਹਿੰਦਾ ਵੀ 99 ਦੇ ਉੱਤੇ ਜਿੱਥੇ ਮਰਜ਼ੀ ਦੇਖ ਲਓ, ਖਾਸ ਕਰਕੇ ਉਸ ਏਰੀਆ ਦੇ ਵਿੱਚ ਤਾਂ ਅਟਵਾਟਰ ਤੋਂ ਲੈ ਕੇ 99 ਦੇ ਉਰੇ ਸੀਰੀਜ਼ ਤੱਕ ਸੜਕ ਦੇ ਦੋਨੋਂ ਪਾਸੇ, ਹਾਈਵੇ ਦੇ ਦੋਨੋਂ ਪਾਸੇ ਟਰੱਕਾਂ ਦੇ ਟਰੱਕ ਭਰੇ ਹੋਏ ਆ। ਇੱਥੇ ਪਾਰਕਿੰਗ ਆਪਣੇ ਭਰਾਵਾਂ ਨੇ ਬਣਾਈਆਂ ਹੋਈਆਂ ਆ। ਕਿਸੇ ਦੇ 30 ਟਰੱਕ ਖੜੇ, ਕਿਸੇ ਦੇ 40 ਖੜੇ ਆ। ਸੋ ਘੱਟੋ ਘੱਟ ਕੋਈ ਨਾ ਕੋਈ ਤਾਂ ਇਹਨਾਂ ਦਾ ਰਿਸ਼ਤੇਦਾਰ ਹੋਊਗਾ, ਦੋਸਤ ਮਿੱਤਰ, ਨਾਲ ਬੰਦੇ ਕੰਮ ਕਰਦੇ ਆ ਵੀ ਭਾਈ ਕੌਣ ਆ, ਕਿਹੜਾ ਪਰਿਵਾਰ ਆ, ਕੀ ਚੱਕਰ ਸੀ, ਪੁਲਿਸ ਨੂੰ ਕਿਹਨ ਕੰਟੈਕਟ ਕੀਤਾ, ਮੀਡੀਆ ਨੂੰ ਕੋਈ ਨਾ ਕੋਈ ਸਟੇਟਮੈਂਟ। ਸੋ ਇੱਕ ਤਾਂ ਸਾਡੇ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਆ ਭਰਾਵੋ ਵੀ ਅੱਜ ਇਸ ਪਰਿਵਾਰ ਨਾਲ ਵਾਪਰਿਆ, ਕੱਲ ਨੂੰ ਕਿਸੇ ਹੋਰ ਪਰਿਵਾਰ ਨਾਲ ਵੀ ਹੋ ਸਕਦਾ। ਸੋ ਜਿੰਨੇ ਕਿ ਸਾਡੇ ਪੰਜਾਬੀ ਬਹੁਤ ਵੱਡੀ ਗਿਣਤੀ ਚ, ਲਿਵਿੰਗਸਟਨ ਚ ਤਾਂ 2 ਗੁਰਦੁਆਰੇ ਆ, ਮਰਸਡ ਦੇ ਵਿੱਚ ਵੀ ਗੁਰੂ ਘਰ ਆ। ਲਿਵਿੰਗਸਟਨ ਦੀ ਤਾਂ ਮੈਨੂੰ ਲੱਗਦਾ 40-45% ਪੋਪੂਲੇਸ਼ਨ ਹੀ ਪੰਜਾਬੀਆਂ ਦੀ ਆ, ਉੱਥੇ ਦਾ ਤਾਂ ਮੇਅਰ ਵੀ ਪੰਜਾਬੀ ਆ। ਤੇ ਟਰਲਕ ਦੇ ਵਿੱਚ ਸੋ ਆਪਣੀ ਕਮਿਊਨਿਟੀ ਨੂੰ ਵੀ ਨਾਲ ਐਜ਼ ਏ ਵਲੰਟੀਅਰ ਪੁਲਿਸ ਨਾਲ, ਸ਼ੈਰਿਫ ਡਿਪਾਰਟਮੈਂਟ ਦੇ ਨਾਲ ਸਾਥ ਦੇਣਾ ਚਾਹੀਦਾ। ਉਹਨਾਂ ਨੂੰ ਕਾਲ ਕਰਕੇ ਪੁੱਛ ਕੇ ਵੀ ਘੱਟੋ ਘੱਟ ਆਪਾਂ ਇਨਫੋਰਮੇਸ਼ਨ ਇਕੱਠੀ ਕਰੀਏ, ਪਰਿਵਾਰਕ ਪਿਛੋਕੜ ਕੀ ਆ, ਕੋਈ ਲੜਾਈ ਝਗੜਾ ਤਾਂ ਨਹੀਂ ਜਾਂ ਕੀ ਗੱਲ ਆ। ਹੁਣ ਜਿਸ ਹਿਸਾਬ ਨਾਲ ਸਸਪੈਕਟ ਦੀ ਫੋਟੋ ਜਾਰੀ ਕੀਤੀ ਆ, ਕੋਈ ਕਹਿ ਰਿਹਾ ਵੀ ਇਹ ਗੋਰੇ ਮੂਲ ਦਾ, ਕੋਈ ਕਹਿ ਰਿਹਾ ਇਹ ਕਾਲੇ ਮੂਲ ਦਾ ਹੈਗਾ ਆ, ਤੇ ਉਹ ਲੱਗਦਾ ਵੀ ਸ਼ਕਲੋਂ ਹੋਮਲੈਸ ਜਿਹਾ ਹੀ ਆ। ਇੱਕ ਲਿਫਾਫਾ ਆ ਉਹਦੇ ਕੋਲ। ਸੋ ਇੱਕ ਬੰਦਾ 4 ਜਣਿਆਂ ਨੂੰ ਕਿਸ ਤਰ੍ਹਾਂ ਕਿਡਨੈਪ ਕਰਕੇ ਲੈ ਗਿਆ, ਸੋ ਕਿੱਦਾਂ ਦਾ ਉਹਦੇ ਕੋਲ ਹਥਿਆਰ ਆ, ਇਹ ਸਾਰੀ ਜਿਹੜੀ ਜਾਣਕਾਰੀ ਆ ਉਹ ਆਪਣੇ ਉਹਨਾਂ ਨੇ ਜਿਹੜਾ ਬਿਜ਼ਨਸ ਸੀ ਉੱਥੇ ਕੋਈ ਕੈਮਰੇ ਲਾਏ ਆ ਜਾਂ ਉਹਦੇ ਚਲੋ ਉਹ ਆਂਢੀ ਤਾਂ ਗੁਆਂਢੀ ਹਰਜੋਤ ਸਿੰਘ ਜੀ, ਚਲੋ ਇਹ ਤਾਂ ਆਬਵੀਅਸ ਜੀ ਗੱਲ ਆ। ਜਿਹੜੀ ਸ਼ੈਰਿਫ ਡਿਪਾਰਟਮੈਂਟ ਪੁਲਿਸ ਵਾਲੇ ਆ ਉਹਨਾਂ ਨੇ ਆਮ ਲੋਕਾਂ ਨੂੰ ਤਾਂ ਨਹੀਂ ਹੁਣ ਉਹ ਚੀਜ਼ਾਂ ਦੇਖਣ ਦੇਣੀਆਂ। ਉਹਨਾਂ ਨੇ ਆਪਣੀ ਜਿਹੜੀ ਉਹ ਜਾਂਚ ਕਰਨੀ ਆ। ਉਹਨਾਂ ਦੇ ਜਿਹੜੇ ਡਿਟੈਕਟਿਵਸ ਆ ਉਹ ਇਸ ਚੀਜ਼ ਦੇ ਵਿੱਚ ਲੱਗੇ ਹੋਣਗੇ ਵੀ ਕਿੱਦਾਂ ਆ, ਕਿਵੇਂ ਆ, ਹਨਾ ਵੀ। ਚਲੋ ਹੋਪਫੁਲੀ ਆਪਾਂ ਨੂੰ ਕੁਛ ਗੁੱਡ ਨਿਊਜ਼ ਜਿਹੜੀ ਉਹ ਸੁਣਨ ਨੂੰ ਜਿਹੜੀ ਇਸ ਚੀਜ਼ ਦੇ ਵਿੱਚ ਮਿਲੇ, ਕੁਛ ਜਿਹੜਾ ਉਹ ਪਤਾ ਲੱਗੇ। ਪਰ ਇਹ ਬਹੁਤ ਹੈਰਾਨੀ ਵਾਲੀ ਗੱਲ ਆ ਵੀ 3 ਅਡਲਟਸ ਇੱਕ ਬੱਚੀ ਦੇ ਨਾਲ ਉਸ ਨੂੰ ਅਗਵਾ ਜੇ ਇੱਕ ਜਾਣਾ ਕਰਕੇ ਲੈ ਗਿਆ ਜਾਂ ਮੋਰ ਦੈਨ 1 ਆ, ਕੀ ਇਸ ਚੀਜ਼ ਪੂਰੇ ਮਾਮਲੇ ਦੇ ਵਿੱਚ ਹੈਗਾ ਆ। ਸੋ ਸਮੇਂ ਦੇ ਵਿੱਚ ਜਿਹੜਾ ਪਤਾ ਲੱਗੂਗਾ। ਪਰ ਇਸ ਪਰਿਵਾਰ ਦੇ ਲਈ ਸਮਾਂ ਬਹੁਤ ਕ੍ਰਿਟੀਕਲ ਆ, ਜਿਹੜਾ ਇਹ ਇਸ ਟਾਈਮ ਪਲ ਜਿਹੜਾ ਇਹ ਜਾ ਰਿਹਾ, ਬਹੁਤ ਕ੍ਰਿਟੀਕਲ ਸਮਾਂ ਆ। ਕਿਡਨੈਪਿੰਗ ਦੇ ਵਿੱਚ ਜਿੰਨੀ ਦੇਰੀ ਹੁੰਦੀ ਆ ਉਸ ਦੇ ਬਾਰੇ ਕੁਝ ਪਤਾ ਲੱਗਣ ਦੇ ਲਈ ਉਹ ਕੋਈ ਬਹੁਤੀ ਜਿਹੜੀ ਆ ਉਹਦੇ ਵਿੱਚ ਫਿਰ ਗੁੱਡ ਨਿਊਜ਼ ਵਾਲੀ ਨਹੀਂ ਹੁੰਦੀ। ਚਲੋ ਇਹ ਨਹੀਂ ਹੈਗਾ ਵੀ ਅਸੀਂ ਜਿਹੜਾ ਆ ਇਹ ਕਹਿ ਰਹੇ ਹਾਂ ਵੀ ਕੋਈ ਨੈਗੇਟਿਵ ਆਵੇ, ਪਰ ਆંકੜੇ ਜਿਹੜੇ ਇਸ ਚੀਜ਼ ਦੇ ਵਿੱਚ ਜਿਹੜੇ ਉਹ ਦੱਸਦੇ ਆ ਕਿਡਨੈਪਿੰਗ ਦੇ ਸ਼ੁਰੂਆਤ ਦੇ ਵਿੱਚ ਜੇ ਕੋਈ ਸੁਰਾਖ ਜਿੰਨੀ ਜਲਦੀ ਮਿਲ ਜਾਵੇ ਤਾਂ ਉਹ ਬੈਟਰ ਹੁੰਦਾ ਆ। ਹੋਪਫੁਲੀ ਇਹਨਾਂ ਨੂੰ ਕੋਈ ਨਾ ਕੋਈ ਸੁਰਾਖ ਜਿਹੜਾ ਆ ਉਹ ਮਿਲ ਗਿਆ ਹੋਵੇ ਤਾਂ ਉਸ ਕੜੀ ਦੇ ਪਿੱਛੇ ਜਿਹੜੇ ਉਹ ਲੱਗੇ ਹੋਣ ਤੇ ਇਹਨਾਂ ਨੂੰ ਲੱਭਣ ਦੀ ਭਾਲ ਜਿਹੜੀ ਉਹ ਜਾਰੀ ਹੋਵੇ। ਸੋ ਬਹੁਤ ਸਾਰੀਆਂ ਜਿਹੜੀਆਂ ਥਿਊਰੀਜ਼ ਆ ਉਹ ਆਉਣਗੀਆਂ, ਹੋਣਗੀਆਂ, ਪਰ ਰਾਈਟ ਨਾਓ ਫੋਕਸ, ਸਾਰਿਆਂ ਦਾ ਫੋਕਸ ਇਸ ਪਰਿਵਾਰ ਨੂੰ ਲੱਭਣ ਦੇ ਵਿੱਚ ਜਿਹੜਾ ਉਹ ਚਾਹੀਦਾ ਆ। ਜਿੰਨੇ ਵੀ ਵੱਖ-ਵੱਖ ਡਿਪਾਰਟਮੈਂਟਸ ਆ ਉਸ ਦੇ ਵਿੱਚ ਸਟੇਟ ਬਾਰਡਰ ਤਾਂ ਨਹੀਂ ਕ੍ਰਾਸ ਕਰ ਗਿਆ, ਕਿ ਇਸੇ ਸੂਬੇ ਦੇ ਵਿੱਚ ਹੀ ਆ ਜਾਂ ਕਿੱਦਾਂ ਆ, ਕੀ FBI ਇਨਵੋਲਵ ਹੋ ਚੁੱਕੀ ਆ ਜਾਂ ਨਹੀਂ ਹੋ ਚੁੱਕੀ ਆ। ਬੜੇ ਜਿਹੜੇ ਸਵਾਲ ਨੇ ਜਿਸ ਦੇ ਉੱਤਰ ਕੱਲਾ ਪਰਿਵਾਰ ਹੀ ਨਹੀਂ, ਇਸ ਟਾਈਮ ਪੂਰਾ ਭਾਈਚਾਰਾ, ਪੂਰੇ ਲੋਕ ਜਿਹੜੇ ਆ ਉਹ ਲੱਭ ਰਹੇ ਨੇ। ਸੋ ਹੋਪਫੁਲੀ ਕੁਛ ਚੰਗੀ ਖਬਰ ਜਿਹੜੀ ਇਸ ਦੇ ਬਾਬਤ ਆਪਾਂ ਨੂੰ ਮਿਲ ਸਕੇ ਜੀ। ਸੋ ਬਹੁਤ ਸਾਰੇ ਇਹ ਵੀ ਕਹਿੰਦੇ ਵੀ ਦੇਖੋ ਦੋਨੋਂ ਬੜੇ ਜਵਾਨ ਹੈ, ਇੱਕ 27 ਸਾਲਾਂ ਦਾ ਤੇ ਇੱਕ 37 ਸਾਲਾਂ ਦਾ, 39 ਸਾਲਾਂ ਦਾ। ਪਰ ਕਹਿੰਦੇ ਵੀ ਜਦੋਂ ਤੁਹਾਡੇ ਸਿਰ ਦੇ ਉੱਤੇ ਗਨ ਰੱਖੀ ਹੋਵੇ ਤਾਂ ਹੋ ਸਕਦਾ ਨਾ ਵੀ ਬੱਚੇ ਦੇ ਸਿਰ ਤੇ ਗਨ ਰੱਖ ਲਈ ਹੋਵੇ ਉਹਨੇ, ਉਹ ਵਿਚਾਰਾ ਨਿਆਣੇ ਦੇ ਕਰਕੇ ਤਾਂ ਕੋਈ ਵੀ ਨਹੀਂ ਜਿਹੜਾ ਇਦਾਂ ਦਾ ਜਿਹੜਾ ਉਹ ਪੰਗਾ ਲੈਂਦਾ ਨਾ ਕਿੱਦਾਂ ਆ ਕਿਵੇਂ ਆ। ਸੋ ਇਹ ਇਸ ਟਾਈਮ ਥਿਊਰੀਆਂ ਨੇ ਵੀ ਇੱਕ ਆ ਨਹੀਂ ਹੋਇਆ, ਇੱਕ ਉਹ ਨਹੀਂ ਹੋਇਆ। ਪਲੀਜ਼ ਇਸ ਚੀਜ਼ ਨੂੰ ਸਟਾਪ ਕਰੋ। ਅਜੇ ਉਹਨਾਂ ਨੂੰ ਲੱਭਣ ਵਾਲੇ ਪਾਸੇ ਜਿਹੜਾ ਉਹ ਫੋਕਸ ਕਰੋ, ਫਿਰ ਬਾਅਦ ਦੀ ਗੱਲ ਬਾਅਦ 'ਚ ਦੇਖੀ ਜਾਊਗੀ। ਕਿਉਂਕਿ ਜਦੋਂ ਆਪਾਂ ਉਸ ਥਾਂ ਤੇ ਨਹੀਂ ਆ, ਆਪਾਂ ਕਹਿ ਨਹੀਂ ਸਕਦੇ ਵੀ ਉੱਥੇ ਕਿੱਦਾਂ ਦਾ ਮਾਹੌਲ ਸੀ, ਕੌਣ ਕਿੱਦਾਂ ਕਿਵੇਂ ਰਿਐਕਟ ਕਰਦਾ ਆ। ਹਰ ਇੱਕ ਦਾ ਵੱਖੋ ਵੱਖਰਾ ਜਿਹੜਾ ਇਸ ਚੀਜ਼ ਦੇ ਵਿੱਚ ਵਰਤਾਰਾ ਜਿਹੜਾ ਉਹ ਹੁੰਦਾ ਆ। ਸੋ ਆਪਾਂ ਤਾਂ ਸਾਰੇ ਅਰਦਾਸ ਹੀ ਕਰ ਸਕਦੇ ਹਾਂ ਵੀ ਪਰਿਵਾਰ
ਠੀਕ ਬਿਲਕੁਲ ਠਾਕ ਸਹੀ ਸਹੀ ਸਲਾਮਤ ਜਿਹੜਾ ਬਿਲਕੁਲ ਆਪਣੇ ਘਰ ਦੇ ਵਿੱਚ ਵਾਪਸ ਆਵੇ। ਜੀ। ਤੇ ਆਪਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਜੀ ਦੇ ਵਿੱਚ ਅਮਰੀਕਾ ਦੀਆਂ ਵਰਲਡ ਦੀਆਂ ਜਿਹੜੀਆਂ ਹੋਰ ਖਬਰਾਂ ਆ ਅਪਡੇਟ ਅਮਰੀਕਾ ਦੇ ਵਿੱਚ ਉਸ ਦੇ ਵਿੱਚ ਆਪਾਂ ਉਹ ਸ਼ੇਅਰ ਕਰਾਂਗੇ। ਤੇ ਇੱਕ ਵਾਰੀ ਫਿਰ ਜੇ ਆਪਣੇ ਸਰੋਤਿਆਂ ਨੂੰ ਆਪਾਂ ਜਿਹੜੇ ਸ਼ੈਰਿਫ ਨੇ ਜੋ ਮੈਸੇਜ ਦਿੱਤਾ ਆ ਉਹ ਆਪਾਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਜਿਹੜਾ ਉਹ ਜਿਹੜੇ ਉਹ ਸੁਣਾਉਂਦੇ ਆ। ਸੋ ਪਲੀਜ਼ ਉਹਨਾਂ ਦੀ ਗੁਹਾਰ ਇੱਕ ਵਾਰੀ ਫਿਰ ਸੁਣ ਲਓ ਤੇ ਫਿਰ ਉਸ ਤੋਂ ਬਾਅਦ 'ਚ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਤੁਹਾਡੇ ਨਾਲ ਜਿਹੜਾ ਆ ਵੀ ਫਿਰ ਆਪਾਂ ਬਾਕੀ ਖਬਰਾਂ ਦੇ ਨਾਲ ਜੁੜਾਂਗੇ। Office. I'm here to ask for your help in trying to locate the family that's been kidnapped and also possibly identify the suspect in this kidnapping. We have a lowlife out there that kidnapped an 8-month-old baby, her mom, her dad, and her uncle. So far, we have no idea why the kidnapping. We have no motivation behind it. We just know that they are gone. We've got evidence to indicate that the individuals involved in this destroyed evidence in an attempt to cover the tracks. During this interview with me, you're going to be seeing pictures of the baby, mom, dad, and uncle, and also the suspect. Do what you can in there. If you've seen the parents or the baby, or if you know who that suspect is, please reach out to us. Area code 209-385-7445. It's imperative that we get some information on this. So far as I know, no contact has been made, nor ransom demands, nothing from the suspects in this. We need your help. We've got detectives out canvassing. We've had aircraft out looking for evidence. People are going to be working 24 hours on this until we get a break in this. We're asking for your help. We need your help, and we got to bring this family home safely. I appreciate anything that you can do. Remember to call 385-7445, area code 209. Please do what you can to help us. Thank you.